ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 28 ਅਪ੍ਰੈਲ ਪਾਕਿਸਤਾਨ ਦੇ ਵਿੱਚ ਮੰਗਲ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 150। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਪਹਿਲੀ ਖਬਰ ਤੁਹਾਡੇ ਸਾਹਮਣੇ ਸਿੰਧ ਤੋਂ ਰੱਖਣੀ ਹੈ, ਸਟੇਟਮੈਂਟ ਗੌਰ ਨਾਲ ਸੁਣਨੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਸਮਝ ਆਏਗੀ ਕਿ ਅਸ਼ਰਾਫੀਆ ਜਿਹੜੀ ਹੈ ਉਹ ਆਮ ਆਦਮੀ ਨੂੰ ਤੇ ਉਹਦੇ ਬੱਚਿਆਂ ਨੂੰ ਕੀ ਸਮਝਦੀ ਹੈ। ਸਿੰਧ ਦੇ ਵਜ਼ੀਰ ਤਾਲੀਮ ਨੇ, ਨਾਂ ਉਹਨਾਂ ਦਾ ਸਰਦਾਰ ਅਲੀ ਸ਼ਾਹ, ਸਿੰਧ ਦੇ ਵਜ਼ੀਰ ਤਾਲੀਮ ਦਾ, ਉਹ ਬਿਆਨ ਕੀ ਦਿੰਦੇ ਨੇ ਕਿ ਇੱਕ ਬੱਚਾ ਜਿਹੜਾ ਥਰਪਾਰਕਰ ਜਾਂ ਨਗਰ ਪਾਰਕਰ ਦੇ ਵਿੱਚ ਜਾਂ ਉਬਾੜੋ ਦੇ ਵਿੱਚ ਬੈਠਾ ਹੋਇਆ ਹੈ, ਉਹਦਾ ਬਾਪ ਹਲ ਚਲਾ ਰਿਹਾ ਤੇ ਅੱਛਾ ਹੈ ਉਹ AI ਦੇ ਕੋਲੋਂ ਬਚਿਆ ਹੈ। ਅਗਰ ਉਹ ਕਲਾੜੀ ਛੋੜ ਕੇ ਕੰਪਿਊਟਰ ਨੂੰ ਫੜੇਗਾ ਤੇ ਯਕਦਮ ਉਹਦੇ ਵਾਸਤੇ, ਮੈਂ ਜ਼ਰਾ ਉਰਦੂ ਤੋਂ ਪੰਜਾਬੀ ਕਰ ਰਿਹਾ ਕਿਉਂਕਿ ਥੋੜਾ ਜਿਹਾ ਪ੍ਰੋਬਲਮ ਹੋ ਰਿਹਾ, ਇਸ ਲਈ ਫਿਲਬਦੀ ਪ੍ਰੋਬਲਮ ਹੋ ਰਿਹਾ, ਇਸ ਲਈ ਥੋੜਾ ਜਿਹਾ ਉਹਨੂੰ ਮੈਂ ਰਿਪੀਟ ਕਰ ਦਿੰਦਾ। ਪਹਿਲੇ ਉਰਦੂ ਦੇ ਵਿੱਚ ਰਿਪੀਟ ਕਰ ਦਿੰਦਾ, ਫਿਰ ਤੁਹਾਨੂੰ ਉਹਦੀ ਪੰਜਾਬੀ ਦੱਸ ਦਿੰਦੇ हैं। वो कहते हैं कि अगर एक बच्चा नगर पार्कर या उबाड़ों में बैठा है और उसका बाप हल चला रहा है तो अच्छा है वो AI से बचा हुआ है। अगर वो कुल्हाड़ी छोड़कर कंप्यूटर को पकड़ेगा यकदम तो उसको ये चीज़ें समझने में मुश्किलात होंगी, मतलब कि वो कुल्हाड़ा ही पकड़े रखे वो अच्छा है। उन्होंने कहने का मतलब है कि अगर कोई आदमी जड़ा है वो उबाड़ो च या किसी दूर दराज इलाके च वो लकड़ी कटदा है, वो कोई लकड़हारा है और ਉਹਦਾ ਬੱਚਾ ਜਿਹੜਾ ਹੈ ਉਹ ਕੰਪਿਊਟਰ ਫੜ ਲੇਗਾ ਤੇ ਬੜਾ ਵੱਡਾ ਮਸਲਾ ਆ ਜਾਏਗਾ। ਇਹ ਉਹ ਮਸਲਾ ਹੈ ਜਿਹੜੇ ਫਿਊਡਲਸ ਔਰ ਅਸ਼ਰਾਫੀਆ ਔਰ ਜਨਰਲਸ ਕਦੀ ਨਹੀਂ ਚਾਹਦੇ। ਉਹ ਨਹੀਂ ਚਾਹੁੰਦੇ ਕਿ ਜਿਹੜਾ ਆਮ ਆਦਮੀ ਹੈ ਉਹਨੂੰ ਕਿਸੇ ਕਿਸਮ ਦਾ ਕੋਈ ਸ਼ਊਰ ਆਏ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿੱਦਣ ਇਹਨੂੰ ਸ਼ਊਰ ਆ ਗਿਆ ਇਹ ਸਾਡੇ ਕੋਲੋਂ ਸਵਾਲ ਪੁੱਛਣਾ ਸ਼ੁਰੂ ਕਰ ਦੇਗਾ। ਪਹਿਲੇ ਹੀ ਤੁਹਾਨੂੰ ਪਤਾ ਹੈ ਕਿ ਇਹ ਜਿਹੜੇ ਸਵਾਲਾਤ ਪੁੱਛਦੇ ਨੇ, ਮਸਲਨ ਅੱਜ ਦੀ ਖਬਰ ਹੈ ਕਿ ਮਤੀਉੱਲਾ ਜਾਨ ਸਾਹਿਬ ਦੀ ਨਿਊ TV ਦੇ ਉੱਤੋਂ ਨੌਕਰੀ ਖਤਮ ਕਰਵਾ ਦਿੱਤੀ ਗਈ ਹੈ। ਮਤੀਉੱਲਾ ਜਾਨ ਦਾ ਕਸੂਰ ਕੀ ਹੈ? ਉਹ ਸਵਾਲ ਪੁੱਛਦਾ ਹੈ। ਹਰ ਉਹ ਬੰਦਾ ਜਿਹੜਾ ਇਹਨਾਂ ਦੇ ਕੋਲੋਂ ਸਵਾਲ ਪੁੱਛਦਾ ਹੈ ਇਹਨਾਂ ਨੂੰ ਉਬਰਾ ਲੱਗਦਾ ਹੈ। ਅਗਰ ਤੁਸੀਂ ਸਵਾਲ ਨਾ ਪੁੱਛੋ, ਬਾਕੀ ਤੁਸੀਂ ਕਹੋ ਅਸੀਂ ਫਲਾਓ ਬਹਿਬੂਦ ਦੇ ਕੰਮ ਕਰਨੇ ਨੇ, ਅਸੀਂ ਗਰੀਬਾਂ ਨੂੰ ਖਾਣਾ ਖਵਾਉਣਾ ਹੈ, ਅਸੀਂ ਕਿਤੇ ਕੋਈ ਸਿਲਾਈ ਸਕੂਲ ਬਣਾਉਣਾ ਹੈ, ਅਸੀਂ ਬੱਚਿਆਂ ਨੂੰ ਤਾਲੀਮ ਦਾ ਸਕੂਲ ਬਣਾਉਣਾ ਹੈ, ਅਸੀਂ ਕੋਈ ਰਫਾਏ ਆਮਾ ਦਾ ਹਸਪਤਾਲ ਬਣਾਉਣਾ, ਇਹ ਬੜੇ ਖੁਸ਼ ਨੇ, ਤੁਹਾਨੂੰ ਕਹਿਣਗੇ ਕਰੋ, ਅਸੀਂ ਤੁਹਾਡੀ ਮਦਦ ਕਰਨੇ। ਲੇਕਿਨ ਜਦੋਂ ਤੁਸੀਂ ਇਹਨਾਂ ਦੇ ਕੋਲੋਂ ਇਹਨਾਂ ਦੀ ਕਾਰਗੁਜ਼ਾਰੀ ਦੇ ਉੱਤੇ ਕੋਈ ਸਵਾਲ ਪੁੱਛੋਗੇ, ਉਹ ਭਲੇ ਜਰਨੈਲਾਂ ਕੋਲੋਂ ਪੁੱਛੋ, ਉਹ ਭਲੇ ਇਹ ਫਿਊਡਲਸ ਦੇ ਕੋਲੋਂ ਪੁੱਛੋ, ਉਹ ਭਲੇ ਸਿਆਸਤਦਾਨਾਂ ਕੋਲੋਂ ਪੁੱਛੋ, ਤੇ ਇਹ ਫੌਰੀ ਤੌਰ ਤੇ ਉਸ ਵੇਲੇ ਫਿਰ ਤੁਹਾਨੂੰ ਮੁਲਕ ਦੁਸ਼ਮਣ ਔਰ ਪਤਾ ਨਹੀਂ ਕੀ ਕੁਝ ਕਰਾਰ ਦੇ ਦੇਣਗੇ। ਅਗਰ ਜਰਨੈਲਾਂ ਕੋਲੋਂ ਪੁੱਛੋਗੇ ਤੇ ਉਹ ਤਾਂ ਜ਼ਾਹਿਰ ਹੈ ਮੁਲਕੀ ਸਲਾਮਤੀ, ਕੌਮੀ ਸਲਾਮਤੀ, ਇਹੋ ਜਿਹੀਆਂ ਸਾਰੀਆਂ ਗੱਲਾਂ ਕਰਨਗੇ। ਜੇ ਤੁਸੀਂ ਤਾਹਿਰ ਅਸ਼ਰਫੀ ਸਾਹਿਬ ਦੇ ਕੋਲੋਂ, ਜਿਸ ਤਰ੍ਹਾਂ ਉਹ ਲੰਦਨ ਦੇ ਵਿੱਚ ਫਸ ਗਏ ਸਨ, ਫੜੇ ਗਏ ਸਨ, ਉੱਥੇ ਬੱਚਿਆਂ ਦੇ ਕਾਬੂ ਆ ਗਏ ਸਨ, ਨੌਜਵਾਨ ਜਿਹੜੇ ਸਨ ਉਹਨਾਂ ਦੇ ਕਾਬੂ ਆ ਗਏ ਸਨ, ਤੇ ਉਹਨਾਂ ਨੇ ਉਹਨਾਂ ਕੋਲੋਂ ਸਵਾਲ ਪੁੱਛੇ ਤੇ ਉਹਨਾਂ ਨੇ ਉਹਨਾਂ ਨੂੰ ਨਾਲ ਹੀ ਆਪਣੀ ਸੋਸ਼ਲ ਮੀਡੀਆ ਤੇ ਆ ਕੇ ਉਹਨਾਂ ਨੇ ਮੁਨਕਰੀਨੇ ਖਤਮੇ ਨਬੂਵਤ, ਐਸੇ ਲੋਕ ਜਿਹੜੇ ਖਤਮੇ ਨਬੂਵਤ ਦੇ ਮੁਨਕਰ ਨੇ, ਉਹ ਕਰਾਰ ਦੇ ਦਿੱਤਾ ਉਹਨਾਂ ਨੂੰ। ਹਾਲਾਂਕਿ ਉਹ ਸਾਰੇ ਮੁਸਲਮਾਨ ਬੱਚੇ ਜਾਂ ਮੁਸਲਮਾਨ ਨੌਜਵਾਨ ਜਿਹੜੇ ਸਿਆਸੀ ਤੌਰ ਤੇ ਤਾਹਿਰ ਅਸ਼ਰਫੀ ਸਾਹਿਬ ਨਾਲ ਅਗਰੀ ਨਹੀਂ ਕਰਤੇ ਤੇ ਉਹਨਾਂ ਨੇ ਸਿਆਸੀ ਸਵਾਲਾਤ ਉਹਨਾਂ ਕੋਲੋਂ ਪੁੱਛੇ, ਉਹਨਾਂ ਨੇ ਨਾਲ ਹੀ ਉਹਨਾਂ ਦੇ ਉੱਤੇ ਤੋਹੀਨੇ ਮਜ਼ਹਬ ਮਤਲਬ ਕੁਫਰ ਦਾ ਫਤਵਾ ਜਿਹੜਾ ਲਾਤਾ। ਇਹੀ ਕੰਮ ਚੌਧਰੀ ਸਾਹਿਬ ਕਰਦੇ ਨੇ। ਉਹਨਾਂ ਨੇ ਮਤੀਉੱਲਾ ਜਾਨ ਦੇ ਉੱਤੇ ਕੁਫਰ ਦਾ ਫਤਵਾ ਲਾਇਆ ਤੇ ਉਹਨਾਂ ਨੂੰ ਕੱਢ ਕੇ ਬਾਹਰ ਕਰਵਾਇਆ ਉਹਨਾਂ ਦੀ ਨੌਕਰੀ ਤੋਂ। ਇਹ ਹੁਣ ਜਿਹੜੀ ਅੱਗੇ ਤੁਹਾਨੂੰ ਦੱਸ ਰਹੇ ਹਾਂ ਸਰਦਾਰ ਅਲੀ ਸ਼ਾਹ ਸਾਹਿਬ, ਉਹਨਾਂ ਨੇ ਕੰਮ ਹੀ ਮੁਕਾ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਜਿਹੜਾ ਲੱਕੜਹਾਰੇ ਦਾ ਬੱਚਾ ਹੈ ਉਹ ਅਗਰ ਕੰਪਿਊਟਰ ਫੜ ਲਏਗਾ ਤਾਂ ਮੁਸੀਬਤ 'ਚ ਪੈ ਜਾਏਗਾ। ਉਹ ਬਸ ਉੱਥੇ ਲੱਕੜਹਾਰੇ ਦਾ ਬੱਚਾ ਜਿਹੜਾ ਹੈ ਉਹ ਕੁਲਾੜਾ ਹੀ ਫੜੀ ਰੱਖੇ ਤੇ ਆਪਣਾ ਉਹੀ ਕੰਮ ਕਰੇ। ਇਹ ਇਹਨਾਂ ਦੀ ਸੋਚ ਹੈ। ਇਹ ਵਜ਼ੀਰ ਤਾਲੀਮ ਨੇ, ਇਹਨਾਂ ਨੇ ਪਾਕਿਸਤਾਨ ਨੂੰ ਤਰੱਕੀ ਕਰਵਾਉਣੀ ਹੈ, ਇਹਨਾਂ ਨੇ ਸਿੰਧ ਨੂੰ ਤਰੱਕੀ ਕਰਵਾਉਣੀ ਹੈ, ਇਹਨਾਂ ਨੇ ਪਾਕਿਸਤਾਨ ਨੂੰ ਅੱਗੇ ਲੈ ਕੇ ਜਾਣਾ। ਇੱਥੋਂ ਤੁਸੀਂ ਆਪ ਹਿਸਾਬ ਵੇਖ ਲਓ। ਅੱਛਾ ਜੀ, ਅੱਗੇ ਅਸਦੁੱਲਾ ਖਾਨ ਸਾਹਿਬ ਦੀ ਇੱਕ ਖਬਰ ਹੈ। ਉਹ ਕਹਿੰਦੇ ਨੇ ਕਿ ਸਿੰਧ ਹਕੂਮਤ ਨੇ 2022 ਦੇ ਵਿੱਚ ਆਉਣ ਵਾਲਾ ਜਿਹੜਾ ਸੈਲਾਬ ਮੁਤਾਸਰੀਨ ਨੇ ਉਹਨਾਂ ਦੇ ਘਰ ਤਾਮੀਰ ਕਰਨ ਵਾਸਤੇ ਚੰਦਾ ਲੈਂਦੇ ਰਹੇ ਹਰ ਮੁਲਕ ਦੇ ਕੋਲੋਂ, ਲੇਕਿਨ ਅੱਜ ਤੱਕ ਘਰ ਨਾ ਬਣਾ ਸਕੇ। ਹੁਣ ਯੂਰਪੀ ਯੂਨੀਅਨ ਦੇ ਕੋਲੋਂ ਫਿਰ 16 ਕਰੋੜ ਯੂਰੋ ਮੰਗ ਲਿਆ ਔਰ ਵਜ੍ਹਾ ਹੋਈ ਹੈ ਵੀ ਜਿਹੜਾ ਅੱਗੇ ਬਹੁਤ ਸਾਰਾ ਪੈਸਾ ਲੈ ਕੇ ਵੀ ਇਹਨਾਂ ਨੇ ਘਰ ਨਹੀਂ ਬਣਾਏ, ਜਿਹੜਾ ਅੱਗੇ ਬਹੁਤ ਸਾਰਾ ਪੈਸਾ ਲੈ ਕੇ ਵੀ ਇਹਨਾਂ ਨੇ ਘਰ ਨਹੀਂ ਬਣਾਏ, ਉਹ ਹੁਣ ਦੋਹਰੇ ਜਿਹੜਾ ਹੈ ਇਹ ਚਾਹ ਰਹੇ ਨੇ ਕਿ ਇਹਨਾਂ ਨੂੰ ਫਿਰ 16 ਕਰੋੜ ਯੂਰੋ ਯੂਰਪੀ ਯੂਨੀਅਨ ਕੋਲੋਂ ਮਿਲ ਜਾਏ। ਘਰ ਤੇ ਇਹਨਾਂ ਨੇ ਫਿਰ ਨਹੀਂ ਬਣਾ ਕੇ ਦੇਣੇ, ਆਪੇ ਖਾ ਪੀ ਜਾਣਗੇ। ਅੱਗੇ ਸੁਣੋ ਜੀ, ਪ੍ਰਾਈਵੇਟ ਯੂਨੀਵਰਸਿਟੀ ਇੱਕ PhD ਡਾਕਟਰ ਲੱਭ ਰਹੀ ਹੈ ਪਾਕਿਸਤਾਨ ਦੇ ਵਿੱਚ। ਤਨਖਾਹ ਜ਼ਰਾ ਸੁਣਨਾ,
ਤਨਖਾਹ ਪੂਰੇ 750 ਰੁਪਏ ਦਿਹਾੜੀ ਦੇ। ਤੁਹਾਨੂੰ ਸ਼ੱਕ ਪੈ ਰਹੀ ਹੋਏਗੀ ਕਿ ਮੈਂ ਗਲਤ ਕਹਿ ਰਿਹਾ। ਪ੍ਰਾਈਵੇਟ ਯੂਨੀਵਰਸਿਟੀ ਨੂੰ ਡੇਲੀ ਵੇਜਸ ਜਿਹਨੂੰ ਦਿਹਾੜੀ ਤੇ ਕਹਿੰਦੇ ਨੇ 750 ਰੁਪਏ ਦਿਹਾੜੀ ਤੇ ਇੱਕ ਅਦਦ PhD ਡਾਕਟਰ ਜਿਹੜਾ ਉਹ ਚਾਹੀਦਾ ਹੈ। ਹੁਣ ਇਸ ਵੇਲੇ ਜਿਹੜਾ ਮਜ਼ਦੂਰ ਹੈ ਨਾ ਪਾਕਿਸਤਾਨ ਦੇ ਵਿੱਚ, ਉਹਦੀ ਵੀ ਮਜ਼ਦੂਰੀ 1000 ਰੁਪਈਆ ਜਾਂ ਉਸ ਤੋਂ ਜ਼ਿਆਦਾ ਹੈ। ਜਿਹੜੇ ਸਰਕਾਰ ਦੇ ਰੇਟ ਨੇ ਉਹ ਵੀ 1000 ਰੁਪਈਏ ਤੋਂ ਜ਼ਿਆਦਾ ਨੇ ਦਿਹਾੜੀ ਦੇ ਮਜ਼ਦੂਰ ਵਾਸਤੇ। ਇਸ ਪ੍ਰਾਈਵੇਟ ਯੂਨੀਵਰਸਿਟੀ ਨੂੰ ਇੱਕ PhD ਡਾਕਟਰ ਜਿਹੜਾ ਹੈ ਉਹ 750 ਰੁਪਈਏ ਦਿਹਾੜੀ ਤੇ ਚਾਹੀਦਾ ਹੈ। ਹੁਣ ਇੱਥੇ ਮੈਂ ਕੀ ਤਬਸਰਾ ਕਰਾਂ, ਲੇਕਿਨ ਦੂਜੇ ਪਾਸੇ ਗੌਰ ਕਰੋ, ਇਹ ਮੁਸਲਿਮ ਲੀਗ ਨਵਾਜ਼ ਦੇ ਜਿਹੜੇ ਇਸ ਵੇਲੇ ਮਿਨਿਸਟਰ ਬੈਠੇ ਨੇ, ਇਹਨਾਂ 'ਚੋਂ ਜ਼ਿਆਦਾ ਬਾਕੀਆਂ ਨੂੰ ਛੱਡ ਦਿਓ, ਬਾਜੀ ਸਾਡੀ ਵੇਖ ਲਓ ਜਿਹੜੀ ਸ਼ਾਇਦ ਮਤਲਬ FA ਬੂਟੀ ਛੁੱਟੀ ਲਾ ਕੇ ਕਰਕੇ ਤੇ ਕਾਲਜ ਦੇ ਵਿੱਚੋਂ ਕੱਢੇ ਗਏ ਸਨ। ਮਤਲਬ ਇਹ ਦੇਖੋ ਕਿ ਇੱਕ ਪਾਸੇ ਜਿਹੜੇ ਪੜ੍ਹ ਨਹੀਂ ਸਕੇ, ਜਿਹੜੇ ਮਤਲਬ ਮੈਟ੍ਰਿਕ FA ਤੋਂ ਅੱਗੇ ਪੜ੍ਹ ਨਹੀਂ ਸਕੇ, ਉਹਨਾਂ ਦੀਆਂ ਗੱਡੀਆਂ ਨੂੰ 3-3 ਕਰੋੜ ਰੁਪਏ ਦੇ ਟਾਇਰ ਪਾਏ ਜਾ ਰਹੇ ਨੇ, ਉਹਨਾਂ ਨੂੰ 1300 ਕਰੋੜ ਦਾ ਜਹਾਜ਼ ਲੈ ਕੇ ਦਿੱਤਾ ਜਾ ਰਿਹਾ ਹੈ। ਤੇ ਦੂਜੇ ਪਾਸੇ ਉਸੇ ਮੁਲਕ ਦੇ ਵਿੱਚ ਇੱਕ ਪ੍ਰਾਈਵੇਟ ਯੂਨੀਵਰਸਿਟੀ ਕਹਿੰਦੀ ਹੈ ਕਿ ਸਾਨੂੰ PhD ਡਾਕਟਰ ਚਾਹੀਦਾ, ਲੇਕਿਨ 750 ਰੁਪਏ ਦਿਹਾੜੀ ਦੇਾਂਗੇ, 750 ਰੁਪੀਜ਼ ਪਰ ਡੇ। ਇਹ ਪਤਾ ਕਿੰਨੇ ਬਣਦੇ ਜੇ? 750, ਇਹ ਤਕਰੀਬਨ ਕੋਈ $2 ਤੋਂ $2.5 ਬਣਦੇ ਨੇ। ਅਮਰੀਕਾ ਦੇ ਵਿੱਚ $2 ਤੋਂ $2.5 ਦੀ ਕਾਫੀ ਨਹੀਂ ਆਉਂਦੀ ਕਿਤੇੋਂ, ਤੇ ਯੂਨੀਵਰਸਿਟੀ ਨੂੰ PhD ਡਾਕਟਰ ਚਾਹੀਦਾ ਇੰਨੇ ਪੈਸਿਆਂ ਦੇ ਵਿੱਚ। ਔਰ ਇਹਦੇ 'ਚ ਵੀ ਤੁਸੀਂ ਜ਼ਿਹਨ 'ਚ ਰੱਖਣਾ ਹੈ ਕਿ ਉਹਨੇ ਸੋਹਣੇ ਬੜੇ ਕੱਪੜੇ ਪਾ ਕੇ ਵੀ ਆਉਣਾ ਹੈ, ਉਹਨੇ ਗੱਡੀ ਵੀ ਚਲਾ ਕੇ ਆਉਣੀ ਹੈ ਜਾਂ ਮੋਟਰਸਾਈਕਲ, ਚਲੋ ਜੋ ਵੀ, ਬਰਲ ਉਹਨੇ ਘਰੋਂ ਦਫ਼ਤਰ ਵੀ ਆਉਣਾ ਹੈ, ਦਫ਼ਤਰੋਂ ਘਰ ਵੀ ਜਾਣਾ ਹੈ, ਉਹਨੇ ਸਾਫ਼ ਸੁਥਰੇ ਕੱਪੜੇ ਵੀ ਪਾਣੇ ਨੇ, ਉਹਨੇ ਕੰਮ ਵੀ ਕਰਨਾ ਹੈ, ਉਹਨੇ ਆਪਣਾ ਲੰਚ ਵੀ ਕਰਨਾ ਹੈ। ਆਫਰੀਨ ਹੈ ਬਈ ਤੁਹਾਡੇ ਤੇ। ਮੇਰਾ ਖਿਆਲ ਹੈ ਕਿ ਇਸ ਵੇਲੇ ਠੇਲੇ ਤੋਂ ਵੀ ਜਾ ਕੇ ਉਹ ਅਗਰ ਰੋਟੀ ਖਾਏਗਾ ਤੇ 500-700 ਰੁਪਏ ਤੋਂ ਘੱਟ ਉਹਨੂੰ ਰੋਟੀ ਨਹੀਂ ਲੱਭੇਗੀ ਕਿਤੇ ਵੀ। ਲੇਕਿਨ ਪ੍ਰਾਈਵੇਟ ਯੂਨੀਵਰਸਿਟੀ ਨੂੰ ਸ਼ਰਮ ਨਹੀਂ ਆਈ, ਉਹਨਾਂ ਨੇ 750 ਰੁਪਏ ਤੇ। ਔਰ ਇਹ ਚੰਦ ਦਿਨ ਪਹਿਲੇ ਹੀ ਤੁਹਾਡੇ ਸਾਹਮਣੇ ਸਕੈਂਡਲ ਰੱਖਿਆ ਸੀ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਇਹਨਾਂ ਨੂੰ ਚਾਰਟਰ ਵਗੈਰਾ ਦਿੱਤਾ ਜਾਂਦਾ ਹੈ, ਉਹਦੇ ਵਿੱਚ ਡਿਮਾਂਡ ਇਹ ਹੁੰਦੀ ਹੈ ਕਿ ਕਮ ਅਜ਼ ਕਮ ਇਹ 10% ਸਟੂਡੈਂਟਸ ਨੂੰ, ਜਿਹੜੇ ਪ੍ਰਾਈਵੇਟ ਕਾਲਜਸ, ਪ੍ਰਾਈਵੇਟ ਯੂਨੀਵਰਸਿਟੀਆਂ, ਪ੍ਰਾਈਵੇਟ ਸਕੂਲ ਜਿਹੜੇ ਨੇ, 10% ਬੱਚਿਆਂ ਨੂੰ ਜਿਹੜੀ ਹੈ ਉਹ ਫ੍ਰੀ ਐਜੂਕੇਸ਼ਨ ਦੇਣ, ਜਿਹੜੇ ਡਿਜ਼ਰਵਿੰਗ ਬੱਚੇ ਹੋਣ। ਸਕੈਂਡਲ ਇਹ ਸੀ ਕਿ ਉਹ ਪੈਸੇ ਵੀ ਖਾ ਜਾਂਦੇ ਨੇ, ਉਹਨਾਂ ਬੱਚਿਆਂ ਕੋਲੋਂ ਵੀ ਫੀਸ ਲੈਂਦੇ ਨੇ, ਔਰ ਹਕੂਮਤ ਦੇ ਨਾਲ ਵਾਅਦਾ ਕਰਕੇ ਇਜਾਜ਼ਤਾਂ ਲਈਆਂ ਹੋਈਆਂ ਨੇ, ਲੇਕਿਨ ਉਹਨਾਂ ਵਿਚਾਰਿਆਂ ਨੂੰ ਕਿਸੇ ਕਿਸਮ ਦੀ ਇਹੋ ਜਿਹੀ ਕੋਈ ਚੀਜ਼ ਦਿੰਦੇ ਕੋਈ ਨਹੀਂ। ਅੱਛਾ ਜੀ, ਅੱਗੇ ਚੱਲਨੇ। ਹਕੂਮਤ ਨੇ, ਅਦਨਾਨ ਆਦਿਲ ਸਾਹਿਬ ਦੀ ਖਬਰ ਹੈ, ਬੜੇ ਅੱਛੇ ਜਰਨਲਿਸਟ ਨੇ, ਉਹਨਾਂ ਦੀ ਖਬਰ ਇਹ ਹੈ ਕਿ ਹਕੂਮਤ ਨੇ 1 ਸਾਲ ਦੇ ਵਿੱਚ ਤਕਰੀਬਨ $7 ਅਰਬ IPPs ਨੂੰ ਕਪੈਸਿਟੀ ਪੇਮੈਂਟ 'ਚ ਅਦਾ ਕੀਤੇ ਨੇ। ਕਿੰਨੇ ਜੀ? $7 ਅਰਬ। ਉਹ ਕਹਿੰਦੇ ਨੇ ਕਿ 10 ਸਾਲਾਂ ਦੇ ਵਿੱਚ $70 ਅਰਬ ਅਸੀਂ ਜਿਹੜਾ ਉਹ ਅਦਾ ਕਰਨਾ ਹੈ। ਇਹ ਜਿਹੜੇ IPPs ਲੱਗੇ ਨੇ, ਥੋੜ੍ਹੇ ਜਿਹੇ ਪੈਸਿਆਂ ਦੇ ਜਿਹੜੀ ਉਹਨਾਂ ਦੀ ਕਾਸਟ ਆਈ ਹੈ, ਲੇਕਿਨ ਸਾਨੂੰ ਨਿਚੋੜ ਕੇ ਲੈ ਗਏ ਨੇ। ਹੁਣ ਪਾਕਿਸਤਾਨੀ ਆਵਾਮ ਨੂੰ ਅਗਰ ਵਾਕਈ ਸ਼ਊਰ ਹੋਵੇ ਨਾ, ਤੇ ਇਦੋਂ ਵੱਡਾ ਜ਼ੁਲਮ ਜਿਹੜਾ ਉਹਨਾਂ ਦੇ ਉੱਤੇ ਮਹਿੰਗੀ ਬਿਜਲੀ ਦਾ, ਇਹ ਸ਼ਰੀਫ ਖਾਨਦਾਨ ਨੇ ਕੀਤਾ ਹੈ। ਇੱਥੋਂ ਤੱਕ ਹੈ ਕਿ ਮੁਆਹਦੇ ਕਰਨ ਵਾਲੇ ਵੀ ਇਹੀ ਨੇ, ਪ੍ਰੋਜੈਕਟ ਲਵਾਉਣ ਵਾਲੇ ਵੀ ਇਹੀ ਨੇ, ਤੇ ਲਾਉਣ ਵਾਲੇ ਆਪਣੇ ਬੱਚੇ ਵੀ ਨੇ। ਮਤਲਬ ਸ਼ਹਿਬਾਜ਼ ਸ਼ਰੀਫ ਦੇ ਤੇ ਆਪਣੇ ਪੁੱਤਰਾਂ ਨੇ IPPs ਦੇ ਪ੍ਰੋਜੈਕਟ ਲਾਏ ਨੇ, ਉਹ ਪੈਸੇ ਵੀ ਉੱਥੋਂ ਲੈਂਦੇ ਨੇ। ਇੱਥੋਂ ਤੁਸੀਂ ਹਿਸਾਬ ਇਹ ਲਾ ਲਓ ਕਿ ਇਹਨਾਂ ਨੇ ਕਿਸ ਤਰ੍ਹਾਂ ਲੁੱਟਿਆ ਹੈ। ਅਬੈਦ ਪੱਟੀ ਕਹਿੰਦੇ ਨੇ ਕਿ ਸਭ ਤੋਂ ਵੱਡਾ ਸਕੈਂਡਲ ਇਹ ਹੈ ਕਿ ਕੈਪੈਸਿਟੀ ਪੇਮੈਂਟਸ ਦੇ ਇਹਨਾਂ ਮੁਆਹਦਿਆਂ ਦੇ ਵਿੱਚ ਸ਼ਹਿਬਾਜ਼ ਸ਼ਰੀਫ ਦਾ ਆਪਣਾ ਪੁੱਤਰ ਵੀ ਸ਼ਾਮਿਲ ਹੈ। ਸਲਮਾਨ ਸ਼ਹਿਬਾਜ਼ ਦਾ ਗੁਜ਼ਸ਼ਤਾ 5 ਸਾਲਾਂ ਦੇ ਵਿੱਚ ਤਕਰੀਬਨ 25 ਅਰਬ ਤੋਂ ਜ਼ਿਆਦਾ ਕੈਪੈਸਿਟੀ ਪੇਮੈਂਟ ਦੇ ਵਿੱਚ ਉਹਨੂੰ ਅਦਾ ਕੀਤੇ ਗਏ ਨੇ। ਯਾਨੀ ਚੱਚਾ ਤੇ ਬਾਪ ਐਸੇ ਜ਼ਾਲਮਾਨਾ ਮੁਆਹਦੇ ਕਰ ਰਹੇ ਸਨ, ਤੇ ਸਲਮਾਨ ਸ਼ਹਿਬਾਜ਼ ਜਿਹੜਾ ਉਹਨਾਂ ਮੁਆਹਦਿਆਂ ਦਾ ਫਾਇਦਾ ਲੈਂਦਿਆਂ ਹੋਇਆਂ IPP ਲਾ ਰਿਹਾ ਸੀ। ਤੇ ਜਿਹੜੀ ਸਹਾਫਤ ਹੈ ਉਹਨੂੰ ਇਹਨਾਂ ਨੇ ਬੰਦ ਕੀਤਾ। ਟੋਕਰਾ ਸਹਾਫਤ ਚੱਲ ਰਹੀ ਹੈ ਜਿਹੜੀ ਖਾਮੋਸ਼ੀ ਦੇ ਨਾਲ ਇਹਨਾਂ ਦੀਆਂ ਤਾਰੀਫਾਂ ਕਰ ਰਹੀ ਹੈ। ਹੁਣ ਅਗਰ ਪਾਕਿਸਤਾਨੀ ਕੌਮ ਨੂੰ ਹਜੇ ਵੀ ਸਮਝ ਨਹੀਂ ਆਈ ਕਿ ਇਹ ਜਿਹੜਾ ਟੱਬਰ ਹੈ ਇਹ ਸਿਆਸੀ ਕੈਂਸਰ ਹੈ ਪਾਕਿਸਤਾਨ ਵਾਸਤੇ, ਇਹਨਾਂ ਦੀ ਵਜ੍ਹਾ ਤੋਂ ਇਸ ਵੇਲੇ ਪਾਕਿਸਤਾਨ ਦੇ ਵਿੱਚ, ਕੱਲ੍ਹ ਅਸੀਂ ਆਪਣੇ ਉਰਦੂ ਵਲੌਗ ਦੇ ਵਿੱਚ ਰੱਖਿਆ ਸੀ ਕਿ ਕਿਤਨੀ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਨੇ। ਇਹ ਜਿਹੜਾ ਪੂਰਾ ਖਿੱਤਾ ਹੈ, ਇੱਥੇ ਮਹਿੰਗੀ ਤੋਂ ਮਹਿੰਗੀ ਬਿਜਲੀ ਜਿਹੜੀ ਕਿਸੇ ਹੋਰ ਮੁਲਕ ਦੇ ਵਿੱਚ, ਉਹ ਮੇਰਾ ਖਿਆਲ ਹੈ ਪਾਕਿਸਤਾਨੀ 11 ਰੁਪਏ ਫੀ ਯੂਨਿਟ ਹੈ। ਪਾਕਿਸਤਾਨੀ 11 ਰੁਪਏ ਫੀ ਯੂਨਿਟ ਹੈ, ਤੇ ਸਾਡੀ ਕਿੰਨੀ ਜੇ 53 ਤੋਂ 54 ਰੁਪਏ ਫੀ ਯੂਨਿਟ, ਔਰ ਕਈ ਸੂਰਤ ਹਾਲ ਦੇ ਵਿੱਚ ਤੇ ਇਸ ਤੋਂ ਵੀ ਬਹੁਤ ਜ਼ਿਆਦਾ ਮਹਿੰਗੀ। ਇਹ ਹੁਣ ਜਿਹੜੇ ਸਾਰੇ ਮੁਆਹਦੇ ਕਰਕੇ ਤੁਹਾਡੇ ਗਲ ਪਾ ਗਏ ਨੇ, ਤੇ ਤੁਹਾਡੀਆਂ ਹੁਣ ਹੱਡੀਆਂ ਦੇ ਵਿੱਚੋਂ ਉਹ ਕੈਪੈਸਿਟੀ ਪੇਮੈਂਟਸ ਨਿਕਲ ਰਹੀਆਂ ਨੇ, ਤੇ ਉਹ ਬਿੱਲ ਜਿਹੜੇ ਤੁਹਾਨੂੰ ਅਦਾ ਕਰਨੇ ਪੈਣੇ ਨੇ। ਇਹ ਹੁਣ ਤੁਸੀਂ ਆਪੇ ਵੇਖ ਲਓ ਕਿ ਆਉਣ ਵਾਲੇ ਵਕਤ ਦੇ ਵਿੱਚ ਇਹ ਕੈਪੈਸਿਟੀ ਪੇਮੈਂਟਸ ਹੋਰ ਵਧਣੀਆਂ ਨੇ। ਲੇਕਿਨ ਹਜੇ ਵੀ ਕਈ ਐਸੇ ਬਾਂਦਰ ਨੇ ਆਉਂਦੇ ਨੇ, ਮੀਆਂ ਦੇ ਨਾਰੇ ਵੱਜਣਗੇ, ਉਹਨਾਂ ਨੂੰ ਸਮਝ ਹੀ ਨਹੀਂ ਕਿ ਟੱਬਰ ਉਹਨਾਂ ਨਾਲ ਕੀ ਕਰ ਗਿਆ, ਕਿੰਨਾ ਕੁ ਜ਼ੁਲਮ ਕਰ ਗਿਆ, ਕਿੰਨੀ ਕੁ ਪਾਕਿਸਤਾਨੀਆਂ ਦੀ ਕਬਰ ਖੋਦ ਗਿਆ।
ਉਹ ਅਜੇ ਵੀ ਸਮਝਦੇ ਨੇ ਕਿ ਆਮ ਸਿਆਸਤ ਹੈ, ਜ਼ਿੰਦਾਬਾਦ ਮੁਰਦਾਬਾਦ, ਇਹ ਜ਼ਿੰਦਾਬਾਦ ਤੇ ਉਹ ਮੁਰਦਾਬਾਦ। ਉਹਨਾਂ ਨੂੰ ਸਮਝ ਹੀ ਨਹੀਂ ਕਿ ਇਹ ਕ੍ਰਿਮੀਨਲ ਨੇ ਜਿਹੜੇ ਇਹਨਾਂ ਦੇ ਉੱਤੇ ਮੁਸੱਲਤ ਹੋਏ ਨੇ ਔਰ ਇਹ ਕ੍ਰਿਮੀਨਲਸ ਦੀ ਤਰ੍ਹਾਂ ਹੀ ਇਸ ਸਾਰੇ ਮਾਮਲੇ ਨੂੰ ਹੈਂਡਲ ਕਰਦੇ ਨੇ। ਅੱਛਾ ਜੀ, ਅਗਲੀ ਖਬਰ ਲੈ ਲਓ। ਅਗਲੀ ਖਬਰ ਮੌਲਾਨਾ ਨਾਸਰ ਮਦਨੀ ਸਾਹਿਬ ਦਾ ਇੱਕ ਵੀਡੀਓ ਹੈ। ਉਹ ਕਹਿੰਦੇ ਨੇ ਕਿ ਸੂਰਜ ਤੁਹਾਡੀ ਫੁੱਫੀ ਦਾ ਹੈ, ਬੇਹਦਾਇਤ ਉਹ ਗਰੀਬ ਸੋਲਰ ਲਵਾ ਹੀ ਬੈਠਾ ਹੈ ਤੇ ਉਹਦੇ ਉੱਤੇ ਵੀ ਪਾਬੰਦੀਆਂ ਲਾ ਰਹੇ। ਉਹਨਾਂ ਨੇ ਕੀ ਕਿਹਾ ਸੁਣੋ ਜ਼ਰਾ। और सूरज ताड़ी फुफी दा है बेहदायतियों, ओ गरीब सोलर ला के भी बिजली हासिल नहीं कर सकता। सोलर ला चलो ना ग्रीन मीटर ला के दवो, सानू नहीं लवाउंदे असीं तुहाडा मीटर रखो अपनी मां दी कबर ते, पर सानू सोलर दीयां प्लेटां ते छत ते रखन दवो। ओ छत इन्हां दी कि साडी है? जेड़े ना बोलो अल्लाह करे उन्हां ते हुकूमत दी महंगाई दा बंब बचे इत्थे। उच्ची बोलो सारे, जरा ठंड पै जाए। जिन्हें मेरे चन में बड़ा गर्म है, अल्लाह दी कसमें इन्होंने जीना आराम कर दिता है जी। जनाब सोलर प्लेटा दे टैक्स वधा दो, क्योंकि जी की वजह जी लोगों ने घर दे प्लेटा ला लिया है, वाटा दी बिजली विकणों हट गई है। मैं ना सारे पूछना चाहना है कि जनाब पहले सानू आंदे सो सोलर लाओ, प्लेटा लाओ, जे असीं तुहानू रो धो के अपनियां बुढ़ियां दे जेवर बेच के ला ही लईआं, मर जाने हो, हुण आंदे हो सानू यूनिट दवो। और एडी बेईमान हुकूमत कहते जी 1000 यूनिट बनाओ तो 3000 ना, पहला 700 यूनिट असा लेना, 300 तुहानू देना। असीं ग्रीन मीटर लवाउंदे ही नहीं, फिर भी आंदे ने टैक्स प्लेटा ते पाउणा। सुन लिया जी। हुण सूरत हाल बनी है कि हुण ज़ाहिर है लोग परेशान ने जदों सोलर उन्होंने अगर कोई करजा शरजा लैके या किसी तरीके नाल भी लवाया है तो उहदे ते भी टैक्स लाउण नूं फिरदे ने। वो परेशानी तो लोगों नूं बननी पई असीं किहड़े पासे जाइए। जे बिजली तो बचदियां असीं पैसे ला के सोलर लवाया तो ਉਹਨੂੰ भी नहीं छड्डण डए, ਉੱਥੇ ਵੀ ਸਾਡੀਆਂ ਰਗਾਂ ਦੇ ਵਿੱਚ ਉਤਰ ਗਏ ਨੇ ਤੇ ਲੋਕਾਂ ਨੂੰ ਜ਼ਾਹਿਰ ਹੈ ਪਰੇਸ਼ਾਨੀ ਤੇ ਬੜੀ ਜ਼ਿਆਦਾ ਹੈ ਕਿ ਹੁਣ ਮਜ਼ੀਦ ਅਸੀਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਜਿਹੜਾ ਬਚਾਈਏ ਅਗਰ ਇਹਨਾਂ ਨੇ ਸੋਲਰ ਤੋਂ ਵੀ ਸਾਨੂੰ ਨਹੀਂ ਬਚਾਉਣਾ। ਅੱਛਾ ਜੀ, ਅੱਗੋਂ ਸੁਹੇਲ ਵੜਾਇਚ ਸਾਹਿਬ ਨੇ ਇੱਕ ਆਰਟੀਕਲ ਲਿਖਿਆ। ਆਰਟੀਕਲ ਉਹਨਾਂ ਨੇ ਲਿਖਿਆ ਤੇ ਜ਼ਰਾ ਥੋੜੀ ਜੀ ਪਾਲਿਸ਼ ਮਾਰਨ ਵਾਸਤੇ ਲਿਖਿਆ ਸੀ ਜ਼ਰਦਾਰੀ ਸਾਹਿਬ ਦੇ ਉੱਤੇ, ਲੇਕਿਨ ਲੱਗੇ ਰਿਹਾ ਉਸ ਆਰਟੀਕਲ ਤੋਂ ਕਿ ਜ਼ਰਦਾਰੀ ਸਾਹਿਬ ਦੀ ਛੁੱਟੀ ਹੋ ਰਹੀ ਹੈ। ਅੱਛਾ, ਸਾਨੂੰ ਤੇ ਗੱਲ ਬੜੀ ਚੁਰੁਕਣੀ ਪਤਾ ਹੈ ਔਰ ਤੁਹਾਡੇ ਸਾਹਮਣੇ ਬਾਰ-ਬਾਰ ਰੱਖ ਰਹੇ ਸਾਂ। ਚੇਤੇ ਕਰੋ ਪਿਛਲੇ ਸਾਲ ਜਿਸ ਵੇਲੇ ਆਸਿਮ ਮੁਨੀਰ ਸਾਹਿਬ ਤੇ ਸ਼ਹਿਬਾਜ਼ ਸ਼ਰੀਫ ਸਾਹਿਬ ਗਏ ਸਨ ਈਰਾਨ, ਉੱਥੇ ਉਸ ਵੇਲੇ ਉਹਨਾਂ ਦੀ ਮੁਲਾਕਾਤ ਹੋਈ ਸੀ। ਇੱਕ ਸੋਫਾ ਸੀ ਜਿਹਦੇ ਉੱਤੇ ਈਰਾਨੀ ਸਦਰ ਤੇ ਸ਼ਹਿਬਾਜ਼ ਸ਼ਰੀਫ ਬੈਠੇ ਸਨ। ਸਾਹਮਣੇ ਜਿਹੜੇ ਉਸ ਵੇਲੇ ਦੇ ਸੁਪਰੀਮ ਲੀਡਰ ਸਨ ਈਰਾਨ ਦੇ, ਅਲੀ ਖਾਮੇਨਾਈ ਸਾਹਿਬ, ਉਹ ਬੈਠੇ ਸਨ ਔਰ ਇੱਧਰ ਕੁਰਸੀਆਂ ਤੇ ਵਜ਼ੀਰ ਬੈਠੇ ਸਨ ਈਰਾਨ ਦੇ ਵੀ ਔਰ ਪਾਕਿਸਤਾਨ ਦੇ ਵੀ, ਔਰ ਉਹਨਾਂ ਵਜ਼ੀਰਾਂ ਦੇ ਵਿੱਚ ਤੀਸਰੇ ਚੌਥੇ ਨੰਬਰ 'ਤੇ ਕਿਤੇ ਆਸਿਮ ਮੁਨੀਰ ਸਾਹਿਬ ਬੈਠੇ ਸਨ। ਅਸੀਂ ਉਹ ਤਸਵੀਰ ਤੁਹਾਨੂੰ ਵਿਖਾ ਕੇ ਦੱਸਿਆ ਸੀ ਵੀ ਹੁਣ ਆਸਿਮ ਮੁਨੀਰ ਸਾਹਿਬ ਨੇ ਉਹ ਸਾਹਮਣੇ ਸੋਫੇ 'ਤੇ ਬਹਿਣਾ ਹੈ ਜਿੱਥੇ ਅਰਦਲੀ ਬੈਠਾ ਹੋਇਆ ਹੈ। ਉਹਦੇ ਕਈ ਤਰੀਕੇ ਨੇ, ਸਦਰ ਬਣ ਕੇ ਬਣ ਜਾਣ, ਜ਼ਰੂਰੀ ਤਾਂ ਨਹੀਂ ਕਿ ਅਰਦਲੀ ਨੂੰ ਲਾਣਾ ਹੈ। ਆਸਿਮ ਮੁਨੀਰ ਸਾਹਿਬ ਸਦਰ ਬਣ ਸਕਦੇ ਨੇ। ਇਹ ਤੁਹਾਨੂੰ ਅਸੀਂ ਅੱਜ ਤੋਂ ਕਈ ਮਹੀਨੇ ਪਹਿਲਾਂ ਦੱਸਿਆ ਸੀ ਵੀ ਇਹਦੇ 'ਤੇ ਕੰਮ ਹੁਣ ਸ਼ੁਰੂ ਹੋ ਗਿਆ। ਅੱਜ ਸੁਹੇਲ ਵੜਾਇਚ ਸਾਹਿਬ ਨੇ ਇੱਕ ਕਾਲਮ ਲਿਖਿਆ, ਉਹਦੀਆਂ ਕੁਝ ਸਤਰਾਂ ਤੁਹਾਡੇ ਸਾਹਮਣੇ ਰੱਖਦੇ ਨੇ, ਉੱਥੋਂ ਤੁਹਾਨੂੰ ਆਪੇ ਸਮਝ ਆ ਜਾਏਗੀ। ਉਹ ਕਹਿੰਦੇ ਨੇ ਕਿ ਯਕੀਨ ਰੱਖੋ ਕਿ ਦੌਰਾ ਚੀਨ ਤੋਂ ਬਾਅਦ ਜ਼ਰਦਾਰੀ ਸਾਹਿਬ ਹੀ ਪਾਕਿਸਤਾਨ ਦੇ ਸਦਰ ਰਹਿਣਗੇ, ਕਿਉਂਕਿ ਉਹਨਾਂ ਨੂੰ ਹਟਾਇਆ ਤੇ ਨੁਕਸਾਨ ਜ਼ਿਆਦਾ ਹੋਏਗਾ, ਅਗਰ ਕਾਇਮ ਰਹੇ ਤੇ ਨੁਕਸਾਨ ਨਹੀਂ ਹੋਏਗਾ, ਫਾਇਦਾ ਹੀ ਫਾਇਦਾ ਹੈ। ਸੁਹੇਲ ਵੜਾਇਚ ਸਾਹਿਬ ਬੜੇ ਕਰੀਬ ਨੇ ਪੀਪਲਸ ਪਾਰਟੀ ਦੇ, ਬਹੁਤ ਜ਼ਿਆਦਾ, ਤੁਸੀਂ ਉਹਨਾਂ ਦੇ ਮਜਾਵਰ ਹੀ ਕਹੋ ਇਹਨਾਂ ਨੂੰ ਪੀਪਲਸ ਪਾਰਟੀ ਦੇ। ਇਸ ਲਈ ਉਹ ਹੁਣ ਜਿਹੜੀਆਂ ਕੁਰਬਤਾਂ ਨੇ ਉਹਨਾਂ ਨੂੰ ਹਲਾਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹ ਕਹਿੰਦੇ ਨੇ ਵੀ ਇਹਨਾਂ ਨੂੰ ਹਟਾਇਆ ਤੇ ਬੜਾ ਨੁਕਸਾਨ ਹੋਏਗਾ। ਰਾਂਗੇ ਭਰ ਰਹੇ ਨੇ ਕਿ ਉਹ ਚਾਈਨਾ ਦੇ ਬੜੇ ਕਰੀਬ ਨੇ, ਚਾਈਨਾ ਨਾਰਾਜ਼ ਹੋ ਜਾਏਗਾ ਅਗਰ ਸਦਰ ਜ਼ਰਦਾਰੀ ਨੂੰ ਹਟਾਇਆ ਤੇ। ਅੱਗੇ ਚਲੋ, ਆਸਿਫ ਜ਼ਰਦਾਰੀ ਦਾ ਮੁਤਹਦਾ ਅਰਬ ਅਮਾਰਾਤ ਨਾਲ ਵੀ ਤਾਲਕ ਹੈ, ਉੱਥੇ ਉਹਨਾਂ ਦਾ ਕਿਆਮ ਵੀ ਹੈ ਤੇ ਉਹਨਾਂ ਦੀ ਰਿਹਾਇਸ਼ਗਾਹ ਵੀ ਹੈ UAE ਦੇ ਵਿੱਚ, ਲੇਕਿਨ ਉਹਨਾਂ ਦੀ ਵਫਾਦਾਰੀ ਦਾ ਮਰਕਜ਼ ਜਿਹੜਾ ਨਾ ਉਹ ਸਿਰਫ ਔਰ ਸਿਰਫ ਪਾਕਿਸਤਾਨ ਹੈ। ਅੱਛਾ, ਇਹ ਹੁਣ ਕਿਹਨੇ ਤੁਹਾਨੂੰ ਕਿਹਾ ਸੀ ਪਹਿਲਾਂ ਕਿ ਉਹ ਗੱਲ ਲਿਖੋ ਤੇ ਫਿਰ ਲਿਖੋ ਵੀ ਵਫਾਦਾਰੀ ਹੈ? ਪਹਿਲਾਂ ਤੁਸੀਂ ਉਹਨਾਂ ਨੂੰ ਬੇਵਫਾ ਸਾਬਤ ਕਰ ਰਹੇ ਹੋ ਕਿ ਉਹਨਾਂ ਦਾ ਇੱਥੇ ਵੀ ਘਰ ਹੈ ਤੇ ਉਹ ਵੀ ਹੈ ਤੇ ਫਲਾਂ ਵੀ ਹੈ ਤੇ ਫਲਾਂ ਵੀ ਫਲਾਣੇ ਦੇ ਕਰੀਬ ਨੇ, ਫਲਾਣੇ ਦੇ ਕਰੀਬ ਨੇ। ਫਿਰ ਤੁਹਾਨੂੰ ਲੋੜ ਪੈ ਗਈ ਦੱਸਣ ਦੀ ਵੀ ਨਹੀਂ ਲੇਕਿਨ ਵਫਾਦਾਰ ਪਾਕਿਸਤਾਨ ਨਾਲ ਨੇ। ਅੱਗੇ ਚਲੋ, ਸਦਰ ਜ਼ਰਦਾਰੀ ਦੇ ਖਿਲਾਫ ਜੋ ਪ੍ਰੋਪੇਗੈਂਡਾ ਮੁਹਿੰਮ ਚੱਲ ਰਹੀ ਹੈ, ਇਹ ਬਗੈਰ ਕਿਸੇ ਸਬੂਤ ਦੇ ਚਾਰਜਸ਼ੀਟ ਲਾਈ ਗਈ ਹੈ ਕਿ ਉਹਨਾਂ ਨੇ ਸਿੰਧ ਦੇ ਵਿੱਚ ਹਕੂਮਤ ਤੋਂ ਬਾਲਾ ਇੱਕ ਮਤਵਾਜ਼ੀ ਨਿਜ਼ਾਮ ਬਣਾ ਰੱਖਿਆ ਹੈ ਜਿਹਨੂੰ ਸਿਸਟਮ ਦਾ ਕੋਡ ਨੇਮ ਦਿੱਤਾ ਹੋਇਆ ਹੈ। ਇਹ ਵੀ ਝੂਠੀ ਗੱਲ ਹੈ ਕਿ ਸਦਰ ਜ਼ਰਦਾਰੀ ਤੋਂ ਅਮਰੀਕਾ ਨਾਰਾਜ਼ ਹੈ ਕਿਉਂਕਿ ਉਹ ਚੀਨ ਦੀ ਤਰਫ ਬੜਾ ਵਾਜ਼ੇ ਝੁਕਾਓ ਰੱਖਦੇ ਨੇ। ਇਹ ਵੀ ਕਿ ਸਦਰ ਜ਼ਰਦਾਰੀ ਮੁਤਹਦਾ ਅਰਬ ਅਮਾਰਾਤ ਦੇ ਜ਼ਿਆਦਾ ਕਰੀਬ ਨੇ ਤੇ ਉਹ ਸਾਊਦੀ ਅਰਬ ਦੀ ਉਨੀ ਕਦਰ ਨਹੀਂ ਕਰਦੇ ਜਾਂ ਉਹਨਾਂ ਦੇ ਨਾਲ ਕੁਰਬਤ ਨਹੀਂ ਹੈ। ਇਹ ਵੀ ਉਹ ਆਉਂਦੇ ਨੇ ਸਭ ਕੁਝ ਝੂਠ ਹੈ। ਅੱਛਾ ਜੀ, ਠੀਕ ਹੈ। ਦੂਸਰੀ ਤਰਫ
ਨੂਨ ਲੀਗ ਨੇ ਵੀ ਇਹ ਸਮਝ ਲਿਆ ਹੈ ਕਿ ਜਿਸ ਦਿਨ ਪੀਪਲਸ ਪਾਰਟੀ ਨਾਲ ਉਹਨਾਂ ਦਾ ਹੱਥ ਟੁੱਟਿਆ ਤੇ ਉਹਨਾਂ ਦੇ ਜ਼ਵਾਲ ਦੀ ਇਬਤਦਾ ਹੋ ਜਾਏਗੀ। ਇਸ ਲਈ ਨਵਾਜ਼ ਸ਼ਰੀਫ, ਸ਼ਹਿਬਾਜ਼ ਸ਼ਰੀਫ, ਰਾਣਾ ਸਨਾਉल्ला ਵਾਜ਼ੇ ਤੌਰ ਤੇ ਹਰ ਸੂਰਤ ਇਸਟੈਬਲਿਸ਼ਮੈਂਟ ਤੇ ਪੀਪਲਸ ਪਾਰਟੀ ਦੇ ਨਾਲ ਆਪਣਾ ਇਸ਼ਤਰਾਕ ਬਰਕਰਾਰ ਰੱਖਣਾ ਚਾਹੁੰਦੇ ਨੇ। ਦੋਨਾਂ ਫਰੀਕਾਂ ਨੂੰ ਸਮਝ ਹੈ ਕਿਉਂਕਿ ਤਾਵਨ ਦੇ ਬਗੈਰ ਤਹਿਰੀਕ ਇਨਸਾਫ ਦਾ ਮੁਕਾਬਲਾ ਨਹੀਂ ਕਰ ਸਕਦੇ। ਉਹਨਾਂ ਨੇ ਦੱਸਿਆ ਇਹ ਕਿ ਜਨਾਬ ਇੱਕ ਤੇ ਸਾਰੀਆਂ ਜਿਹੜੀਆਂ ਖਬਰਾਂ ਇਸ ਵੇਲੇ ਮਾਰਕੀਟ 'ਚ ਨੇ ਉਹ ਉਹਨਾਂ ਨੇ ਟਾਕੀ ਲੈ ਕੇ ਸਫਾਈ ਕੀਤੀ ਹੈ ਆਸਿਫ ਜ਼ਰਦਾਰੀ ਸਾਹਿਬ ਲਈ। ਬਹਾਨੇ ਉਹਦੇ ਚਲਾਏ ਨੇ ਕਿ ਉਹ ਚੀਨ ਦੇ ਕਰੀਬ ਨੇ, ਅਮਰੀਕਾ ਨਾ ਪਸੰਦ ਕਰਦਾ, ਫਲਾਂ ਕਰਦਾ, ਔਰ ਆਖਰ ਤੇ ਕਿਹਾ ਕਿ ਉਹ ਸਭ ਝੂਠ ਹੈ, ਉਹ ਬਿਲਕੁਲ ਪਾਕਿਸਤਾਨ ਦੇ ਹੀ ਉਹ ਵਫਾਦਾਰ ਨੇ। ਤੇ ਇੱਕ ਕਿਸਮ ਦੀ ਅਸੀਂ ਵੀ ਪੇਸ਼ ਕੀਤੀ ਗਈ ਆਸਿਮ ਮੁਨੀਰ ਸਾਹਿਬ ਨੂੰ ਕਿ ਇਹਨਾਂ ਨੂੰ ਇੱਥੋਂ ਨਾ ਹਿਲਾਓ। ਨਾਲ ਉਹਨਾਂ ਨੇ ਕਿਹਾ ਕਿ ਨੂਨ ਲੀਗ ਨੂੰ ਵੀ ਪਤਾ ਹੈ ਕਿ ਜਿੱਦਣ ਪੀਪਲਸ ਪਾਰਟੀ ਡਿੱਗ ਗਈ ਸਾਡੇ ਨਾਲੋਂ ਤੇ ਤਹਿਰੀਕ ਇਨਸਾਫ ਦਾ ਅਸੀਂ ਇਕੱਲਿਆਂ ਮੁਕਾਬਲਾ ਨਹੀਂ ਕਰ ਸਕਦੇ, ਇਹ ਇਕੱਠੇ ਕਿਹੜਾ ਕਰ ਸਕ ਰਹੇ ਨੇ। ਇਹ ਹੁਣ ਸੁਹੇਲ ਵੜਾਈਚ ਸਾਹਿਬ ਵਰਗੇ ਜਿਹੜੇ ਦੋਸਤ ਇਸ ਵੇਲੇ ਤਜਜ਼ੀਏ ਕਰ ਰਹੇ ਨੇ, ਉਹਨਾਂ ਦੀ ਮਰਜ਼ੀ ਹੈ, ਮੌਜ ਹੈ ਉਹਨਾਂ ਦੀ। ਲੇਕਿਨ ਇਹ ਤੁਹਾਨੂੰ ਮੈਂ ਦੱਸ ਦਿਆਂ ਕਿ 17 ਸੀਟਾਂ ਨੇ ਇਹਨਾਂ ਦੇ ਕੋਲ। ਇਹਨਾਂ ਦੀ ਬਜਾਏ ਉਹ ਕਿਸੇ ਹੋਰ ਪਾਰਟੀ ਨੂੰ ਵੀ ਚੌਧਰੀ ਖੜਾ ਕਰ ਲਏ ਤੇ ਜੇ ਗੁਜ਼ਾਰਾ ਉਹਨਾਂ ਦਾ ਹੋਣਾ ਹੋ ਹੀ ਜਾਣਾ। ਇਹ ਉੱਥੇ ਕਿਹੜੀਆਂ ਚੀਜ਼ਾਂ ਐਸੀਆਂ ਬੀੜ ਕੇ ਉਹਨਾਂ ਨੂੰ ਦੇ ਰਹੇ ਨੇ। ਇਹਨਾਂ ਦਾ ਜਿਹੜਾ ਇਸ ਵੇਲੇ ਇਹਨਾਂ ਨੂੰ ਹਿੱਸਾ ਬਕਦਰੇ ਜੁੱਸੇ ਤੋਂ ਬਹੁਤ ਜ਼ਿਆਦਾ ਮਿਲਿਆ ਹੋਇਆ। ਹੁਣ ਦੇਖੋ ਨਾ, ਨੂਨ ਲੀਗ ਨੂੰ ਪੰਜਾਬ ਵੀ ਮਿਲਿਆ, ਨੂਨ ਲੀਗ ਨੂੰ ਫੈਡਰਲ ਗਵਰਨਮੈਂਟ ਵੀ ਮਿਲੀ ਹੈ, ਸੀਟਾਂ 17 ਨੇ। ਹੁਣ ਅਗਰ ਆਸਿਮ ਮੁਨੀਰ ਸਾਹਿਬ ਉਹਨਾਂ ਨੂੰ ਇਹ ਕਹਿਣ ਵੀ ਪੰਜਾਬ ਦੇ ਦਿਓ, ਤੁਹਾਨੂੰ ਨਹੀਂ ਦੇਣਾ, ਤੇ ਨੂਨ ਲੀਗ ਨੇ ਕੀ ਕਰ ਲੈਣਾ? ਉਹਨਾਂ ਨਾਲ ਹੀ ਚੱਲਣਾ। ਜਾਂ ਵਜ਼ਾਰਤ ਉਜ਼ਮਾ ਦੇ ਦਿਓ, ਤੁਹਾਨੂੰ ਨਹੀਂ ਦੇਣੀ। ਜ਼ਰਦਾਰੀ ਸਾਹਿਬ ਦੇ ਕੋਲੋਂ ਅਗਰ ਸਦਾਰਤ ਵਾਪਸ ਲੈ ਕੇ ਕਹਿਣ ਸਿਰਫ ਸੂਬੇ ਦੀ ਹੁਕੂਮਤ ਤੁਹਾਡੇ ਕੋਲ ਰਹਿਣੀ ਹੈ, ਤੇ ਉਹ ਵੀ ਜ਼ਰਦਾਰੀ ਸਾਹਿਬ ਦੀ ਮੌਜ ਹੀ ਹੈ। ਇਸ ਲਈ ਇਹਨਾਂ ਦੇ ਕੋਲ ਕੋਈ ਚੁਆਇਸ ਨਹੀਂ ਹੈ ਬਹੁਤ ਜ਼ਿਆਦਾ। ਫੈਸਲਾ ਉਹਨਾਂ ਨੇ ਕਰਨਾ, ਉਹਨਾਂ ਨੂੰ ਸੂਟ ਕੀ ਕਰਦਾ। ਤੇ ਮੈਨੂੰ ਇਹ ਲੱਗਦਾ ਵੀ ਉਹਨਾਂ ਦਾ ਹੁਣ ਸਦਰ ਬਣਨ ਨੂੰ ਦਿਲ ਕਰ ਰਿਹਾ। ਤੇ ਇਹ ਜਿਹੋ ਜਿਹੇ ਸਿਫਾਰਸ਼ੀ ਕਿਸਮ ਦੇ ਕਾਲਮ ਇਸ ਵੇਲੇ ਇਹਨਾਂ ਨੇ ਲਿਖੇ ਨੇ, ਉੱਥੋਂ ਮੈਨੂੰ ਤਾਂ ਇਹੀ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ ਜਾਣਾ ਉਹ ਠਹਿਰ ਗਿਆ। ਮੈਨੂੰ ਨਹੀਂ ਲੱਗਦਾ ਕਿ ਹੁਣ ਸਦਰ ਜ਼ਰਦਾਰੀ ਸਾਹਿਬ ਜਿਹੜੇ, ਬਹਰਹਾਲ ਸਿਆਸਤ ਦੇ ਵਿੱਚ ਕੋਈ ਪਤਾ ਨਹੀਂ ਹੁੰਦਾ, ਕੋਈ ਉਹ ਗੇਮ ਐਸੀ ਖੇਡਣ, ਕੋਈ ਐਸੀ ਸੌਦੇਬਾਜ਼ੀ ਕਰਨ, ਕੋਈ ਐਸੇ ਮਾਮਲਾਤ ਹੋਰ ਹੋਣ ਕਿ ਕੰਮ ਰੁਕ ਜਾਏ। ਲੇਕਿਨ ਇਸ ਵੇਲੇ ਇਹਨਾਂ ਦਾ ਕਾਲਮ ਪੜ੍ਹ ਕੇ ਵੀ ਇਹੀ ਲੱਗ ਰਿਹਾ ਵੀ ਹਾਲਾਤ ਜਿਹੜੇ ਨੇ ਖਰਾਬ ਨੇ। ਇਸ ਲਈ ਸੁਹੇਲ ਵੜਾਈਚ ਸਾਹਿਬ ਹੁਣ ਜ਼ਰਦਾਰੀ ਸਾਹਿਬ ਨੂੰ ਰੈਸਕਿਊ ਕਰਨ ਵਾਸਤੇ ਪੂਰਾ ਜ਼ੋਰ ਮਾਰ ਰਹੇ ਨੇ। ਆਖਰੀ ਖਬਰ, ਇਹ ਪਟਵਾਰੀ ਨੇ ਕੋਈ ਵਿਚਾਰੇ ਨੂਨ ਲੀਗ ਦੇ ਆਪੋ 'ਚ ਡਿਸਕਸ ਕਰ ਰਹੇ ਨੇ। ਉਹ ਕਹਿ ਰਹੇ ਨੇ ਲਾਹੌਰ ਤੋਂ ਦਿੱਲੀ 409 ਕਿਲੋਮੀਟਰ ਹੈ, ਅਬਦਾਲੀ ਮਿਜ਼ਾਈਲ ਦੀ ਰੇਂਜ 450 ਕਿਲੋਮੀਟਰ ਹੈ। ਕਹਿੰਦੇ ਨੇ ਕਿ ਲਾਹੌਰ ਤੋਂ ਦਿੱਲੀ ਦਾ ਜਿਹੜਾ ਫਾਸਲਾ ਉਹ 409 ਕਿਲੋਮੀਟਰ ਹੈ ਤੇ ਅਬਦਾਲੀ ਮਿਜ਼ਾਈਲ ਦੀ ਰੇਂਜ 450 ਕਿਲੋਮੀਟਰ ਹੈ। ਇਹ ਪਟਵਾਰੀਆਂ ਦਾ ਇੱਕ ਦਾਨਿਸ਼ਵਰ, ਉਹਨੇ ਇਹ ਟਵੀਟ ਕੀਤਾ। ਹੁਣ ਅੱਗੋਂ ਜਿਹੜੇ ਅਗਲੇ ਪਟਵਾਰੀ ਨੇ ਉਹਨਾਂ ਦੀ ਹਿਸਾਬ ਕਿਤਾਬ ਲਾਓ। ਇੱਕ ਤੇ ਪੜ੍ਹੇ ਲਿਖੇ ਨਹੀਂ, ਉਤੋਂ ਕੋਸ਼ਿਸ਼ ਨਹੀਂ ਕਰਦੇ। ਉਹਨੇ ਅਗਲੇ ਪਟਵਾਰੀ ਨੇ ਕਿਹਾ ਕਿ ਭਾਈ ਜੀ ਫਿਰ ਤੇ ਇੰਜ ਹੋਏਗਾ ਵੀ ਅਗਰ ਇਹ ਚਲਾ ਦਿੱਤਾ ਮਿਜ਼ਾਈਲ, ਕਿਉਂਕਿ ਇਹ ਤਕਰੀਬਨ ਕੋਈ ਉਹਨਾਂ ਨੇ ਕਿਹਾ ਕਿ 41 ਕਿਲੋਮੀਟਰ ਦਾ ਫਰਕ ਹੈ, ਮਿਜ਼ਾਈਲ ਦੀ ਰੇਂਜ 41 ਕਿਲੋਮੀਟਰ ਜ਼ਿਆਦਾ ਹੈ। ਤਾਂ ਉਹਨਾਂ ਨੇ ਕਿਹਾ ਫਿਰ ਚਲਾ ਦਿੱਤਾ ਤੇ ਇਹਦਾ ਫਾਇਦਾ ਕੀ ਹੋਇਆ? ਇਹ ਤੇ 41 ਕਿਲੋਮੀਟਰ ਜਿਹੜਾ ਉਹ ਅੱਗੇ ਚਲਾ ਜਾਏਗਾ। ਉਹਨਾਂ ਨੇ ਕਿਹਾ ਅਗਰ ਇਹਦੀ ਰੇਂਜ ਜਿਹੜੀ ਹੈ ਉਹ 450 ਕਿਲੋਮੀਟਰ ਹੈ, ਦਿੱਲੀ 409 ਕਿਲੋਮੀਟਰ ਹੈ, ਤੇ ਇਹ ਤੇ 41 ਕਿਲੋਮੀਟਰ ਅੱਗੇ ਜਾ ਕੇ ਡਿੱਗੇਗਾ, ਤੇ ਸਾਨੂੰ ਤਾਂ ਕੋਈ ਫਾਇਦਾ ਹੀ ਨਾ ਹੋਇਆ। ਇੱਕ ਹੋਰ ਪਟਵਾਰੀ ਆਇਆ, ਉਹਨੇ ਕਿਹਾ ਨਹੀਂ, ਇਸ ਤਰ੍ਹਾਂ ਨਹੀਂ ਕਮਲਿਓ, ਲਾਹੌਰ ਤੋਂ 41 ਕਿਲੋਮੀਟਰ ਪਿੱਛੇ ਲਿਜਾ ਕੇ ਚਲਾਵਾਂਗੇ, ਫਿਰ ਸਿੱਧਾ ਜਾ ਕੇ ਉੱਥੇ ਵੱਜੇਗਾ। ਕੌਣ ਲੋਕ ਹੋ ਤੁਸੀਂ? ਇੱਕ ਤੇ ਪੜ੍ਹੇ ਲਿਖੇ ਨਹੀਂ, ਉੱਤੋਂ ਇਹ ਕੋਸ਼ਿਸ਼ ਨਹੀਂ ਕਰਦੇ। ਇਹ ਹਾਲਤ ਜੇ ਨੂਨ ਲੀਗ ਵਾਲਿਆਂ ਦੀ। ਉਹਨੇ ਕਿਹਾ ਨਹੀਂ, ਅਸੀਂ ਪਿੱਛੋਂ ਚਲਾ ਲਾਂਗੇ, ਅਸੀਂ ਪਿੱਛੋਂ ਰੱਖ ਕੇ ਚਲਾਵਾਂਗੇ 41 ਕਿਲੋਮੀਟਰ, ਤੇ ਫਿਰ ਉਹ ਸਿੱਧਾ ਜਾ ਕੇ ਜਿਹੜਾ ਉਹ ਦਿੱਲੀ ਵੱਜੇਗਾ। ਮਤਲਬ ਪਤਾ ਨਹੀਂ ਕਿੱਥੋਂ ਇਹਨਾਂ ਨੇ ਤੋਹਫੇ ਫੜੇ ਨੇ, ਕਿੱਥੋਂ ਫੜ ਕੇ ਲਿਆਏ ਨੇ, ਔਰ ਇਹਨਾਂ ਦੀਆਂ ਸੋਚਾਂ ਕੀ ਨੇ, ਇਹ ਗੱਲਾਂ ਕੀ ਕਰਦੇ ਨੇ। ਬਹਰਹਾਲ ਮੈਨੂੰ ਇੱਥੋਂ ਇਜਾਜ਼ਤ ਦਿਓ, ਰੱਬ ਰਾਖਾ।